ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। देखो मैं समझदा कि ये मूर्ख ही मैं कह सकदा इस बंदे नूं मेरे ते तंज कस लवे, मेरी बाय नेम लैके तोहीन कर ले, कोई गल नहीं। लेकिन नत्था खैरा जिहदा इहनूं इतिहास बारे नहीं पता, इहने ऐरा गैरा नत्था खैरा दा बहाना बना के मेरे ते जिहड़ा तोहीन करन दी कोशिश कीती आ। चार बंदियां ने नत्था खैरा ਉਹਦਾ ਪੁੱਤਰ, ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ, ਚਾਰਾਂ ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ। ਲੇਕਿਨ ਨੱਥਾ ਖੈਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖੈਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। ਚਾਰ ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ, ਚਾਰਾਂ ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ,
ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ ਜੀ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਹੈ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ, ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਏ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ, ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ, ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ।
ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਅੱਜ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ, ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਬੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ,
ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਆ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਅੱਜ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਏ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ,
ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ, ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈ ਕਿ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ, ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ, ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ
ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈ ਕਿ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ, ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹੇ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਉਣਾ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ, ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹੇ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ।
ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ, ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ, ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ
ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ। ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈ ਕਿ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਬੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ
ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ। ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਡੁਪਲੀਕੇਟ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ, ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਆ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ
ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ, ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜ ਹੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ,
ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ, ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ, ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ। ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਏਜੀ ਸਿੱਖ 50,000 ਵਕੀਲ ਆ ਪੰਜਾਬ ਦੇ ਵਿੱਚ, ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ। ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ,
ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ, ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ, ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ।
ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੇ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਲਾਲਜੀਤ ਭੁੱਲਰ ਜਿਹੜੇ ਮੰਤਰੀ ਨੇ ਉਹਨਾਂ ਨੇ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ। ਤਾਂ ਅਸੀਂ ਗੱਲਬਾਤ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ?
ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਉਣਾ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਉਣਾ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ
ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਵੇ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਵੇ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੌਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ,
ਇਹਨੇ ਐਰਾ ਗੈਰਾ ਨੱਥਾ ਖੈਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖੈਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੇ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਬੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ
ਦੇਖੋ ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ ਮੇਰੇ ਤੇ ਤੰਜ ਕੱਸ ਲਵੇ ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ ਕੋਈ ਗੱਲ ਨਹੀਂ ਗੀ ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ। ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ ਮੇਰੇ ਤੇ ਤੰਜ ਕੱਸ ਲਵੇ ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ ਕੋਈ ਗੱਲ ਨਹੀਂ ਗੀ ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ। ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ ਉਹਨੂੰ ਬੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਖਹਿਰਾ ਸਾਹਿਬ ਇੱਕ ਗੱਲ ਹੋਰ ਏਜੀ ਜਿਹੜਾ ਕਿ ਬਦਲ ਦਿੱਤਾ ਗਿਆ ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ। ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ। ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ। ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ। ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ। ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਆਹ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਏ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਏ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ
ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਆਹ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਏ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ, ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ,
ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ ਜੀ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹੇ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹੇ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹੇ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੌਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ।
ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਵੇ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ, ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ, ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਬੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਵੇ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ,
ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈ ਕਿ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ ਹੋ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਅੱਜ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੇ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਇਆ। ਖਹਿਰਾ ਸਾਹਿਬ, ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ। ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ,
ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ, ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ, ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਹਾਂ, ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆਏ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ, ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ।
ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ, ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈ ਕਿ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ, ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਇਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ
ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ। ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ। ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਆ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ, ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ। ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ
ਬੱਚੇ ਦੇ ਵਾਸਤੇ ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ ਕਿ ਇਹ ਮਰ ਗਿਆ ਵਾ, ਛੱਡ ਗਏ। ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਏਜੀ ਬਦਲ ਦਿੱਤਾ ਗਿਆ। ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੌਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ। ਉਹਨੂੰ ਕੁਛ ਨਹੀਂਗਾ, ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ। ਉਹਨੂੰ ਬਲੀ ਦਾ ਬੱਕਰਾ, ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈ ਕਿ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਲਾਸਟ ਸਵਾਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰੀ ਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ, ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਆ ਉਹ ਕਰੀ ਆ। ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ। ਤਾਂ ਜੁੜੇ ਰਹਿਣਾ ਇੰਡੋਏ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓ? ਤੁਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਜੇ ਐਰਾ ਗੈਰਾ ਨੱਥੂ ਖਹਿਰਾ, ਮੈਨੂੰ ਤਾਂ ਪਤਾ ਨਹੀਂ ਸੁਖਪਾਲ ਖਹਿਰਾ। ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। 4 ਬੰਦਿਆਂ ਨੇ ਨੱਥਾ ਖਹਿਰਾ, ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਹਾਂ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਹਾਂ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ। ਬਹਿਮਲ ਕਲਾਂ ਦਾ ਜਿਹੜਾ ਗੋਲੀकांड ਹੋਇਆ ਸੀ, ਉਸ ਨੂੰ ਲੈ ਕੇ ਵੀ ਥੋੜੀ ਬਹੁਤੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਤਾਂ ਸੁਖਪਾਲ ਸਿੰਘ ਖਹਿਰਾ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਸਹਿਯੋਗੀਆਂ ਨੂੰ ਮਿਲ ਰਹੇ ਨੇ। ਤਾਂ ਖਹਿਰਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੱਲ੍ਹ ਦਾ ਜਿਹੜਾ ਬਿਆਨ ਆ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ, ਕਾਫੀ ਹਾਸੋਹੀਣੀ ਜਿਹੜੀ ਕਿ ਇੱਕ ਕਹਾਵਤ ਬੋਲੀ ਗਈ ਸੀਗੀ, ਐਰਾ ਗੈਰਾ ਨੱਥੂ ਖਹਿਰਾ। ਤਾਂ ਅਜਿਹੀਆਂ ਜਿਹੜੀਆਂ ਕਿ ਤੰਜ ਨੇ ਉਹ ਕਸੇ ਜਾਂਦੇ ਨੇ। ਤਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਹਿਰਾ ਸਾਹਿਬ, ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ, ਉਹ ਤੁਹਾਡੇ ਉੱਪਰ ਕਾਫੀ ਤੰਜ ਕੱਸ ਰਹੇ ਨੇ ਕੱਲ੍ਹ ਦੇ, ਤਾਂ ਉਹਨਾਂ ਨੂੰ ਕੀ ਜਵਾਬ ਕੀ ਦਿਓਗੇ? ਦੇਖੋ, ਮੈਂ ਸਮਝਦਾ ਕਿ ਇਹ ਮੂਰਖ ਹੀ ਮੈਂ ਕਹਿ ਸਕਦਾ ਇਸ ਬੰਦੇ ਨੂੰ। ਮੇਰੇ ਤੇ ਤੰਜ ਕੱਸ ਲਵੇ, ਮੇਰੀ ਬਾਈ ਨੇਮ ਲੈ ਕੇ ਤੋਹੀਨ ਕਰ ਲੈ, ਕੋਈ ਗੱਲ ਨਹੀਂ ਗੀ। ਲੇਕਿਨ ਨੱਥਾ ਖਹਿਰਾ, ਜਿਹਦਾ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ, ਇਹਨੇ ਐਰਾ ਗੈਰਾ ਨੱਥਾ ਖਹਿਰਾ ਦਾ ਬਹਾਨਾ ਬਣਾ ਕੇ ਮੇਰੇ ਤੇ ਜਿਹੜਾ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਮਾਝੇ ਦਾ ਰਹਿਣ ਵਾਲਾ, ਇਹਨੂੰ ਪਤਾ ਹੀ ਨਹੀਂਗਾ ਕਿ ਇਹ ਸਾਰਾ ਬੇਸਿਕਲੀ ਇਹ ਜਿਹੜਾ ਕਹਾਵਤ ਹੈ, ਇਹ ਬਹੁਤ ਵੱਡਾ ਇਤਿਹਾਸ ਹੈ। ਇਹਦੇ ਪਿੱਛੇ ਇਤਿਹਾਸ ਇਹ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ 1741 ਵਿੱਚ ਮੱਸੇ ਰੰਗੜ ਦੀ ਧੌਣ ਵੱਢ ਦਿੱਤੀ ਸੀਗੀ ਦਰਬਾਰ ਸਾਹਿਬ 'ਚ ਅਵੱਗਿਆਵਾਂ ਦੇ ਕਰਨ ਕਰਕੇ, ਉਦੋਂ ਜਦੋਂ ਫੌਜਾਂ ਚੜ੍ਹ ਗਈਆਂ ਮਹਿਤਾਬ ਸਿੰਘ ਦੇ ਪਿੱਛੇ, ਉਹਨੇ ਆਪਣਾ 6 ਸਾਲ ਦਾ ਬੱਚਾ ਸੀ ਰਾਏ ਸਿੰਘ, ਉਹਨੂੰ ਮੀਰਾਕੋਟ ਪਿੰਡ ਵਿੱਚ ਨੱਥਾ ਖਹਿਰਾ ਦੇ ਘਰੇ ਉਹ ਦੇ ਗਿਆ ਕਿ ਤੇਰੀ ਇਹ ਅਮਾਨਤ ਆ। ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਹ ਉਹਦੇ ਘਰੇ ਆਏ,
ਉਹਨਾਂ ਨੇ ਕਿਹਾ ਕਿ ਸਾਨੂੰ ਇਹ ਮੁੰਡਾ ਬੱਚਾ ਹੈਂਡਓਵਰ ਕਰ ਦੇ, ਤੇ ਉਹਨੇ ਕਿਹਾ ਵੀ ਨਹੀਂ, ਇਹਦੇ ਲਈ ਤੁਹਾਨੂੰ ਸਾਡੇ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ। 4 ਬੰਦਿਆਂ ਨੇ ਨੱਥਾ ਖਹਿਰਾ ਉਹਦਾ ਪੁੱਤਰ, ਉਹਦਾ ਭਣੇਵਾਂ ਤੇ ਉਹਦੇ ਇੱਕ ਕੰਮ ਕਰਨ ਵਾਲੇ ਨੇ, 4 ਬੰਦਿਆਂ ਨੇ ਉਹਨੂੰ ਬੱਚੇ ਦੇ ਵਾਸਤੇ, ਮਹਿਤਾਬ ਸਿੰਘ ਦੇ ਪੁੱਤਰ ਵਾਸਤੇ ਸ਼ਹਾਦਤ ਦਿੱਤੀ ਹੈ। ਇਹ ਆ ਇਤਿਹਾਸ। ਔਰ ਰਾਏ ਸਿੰਘ ਨੂੰ ਵੀ ਉਹ ਵੱਢ ਕੇ ਸੁੱਟ ਗਏ ਸੀ ਮੁਗਲ, ਕਿ ਇਹ ਮਰ ਗਿਆ ਵਾ, ਛੱਡ ਗਏ, ਉਹ ਅਲਟੀਮੇਟਲੀ ਜੀਂਦੇ ਸੀਗੇ। ਔਰ ਉਹਨਾਂ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਹੜੇ ਸਭ ਤੋਂ ਵੱਡੇ ਇਤਿਹਾਸਕਾਰ ਹੋਏ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਵਾ। ਹੁਣ ਜਿਹੜੇ ਲਾਲਜੀਤ ਨੂੰ ਇਹ ਨਹੀਂ ਪਤਾ, ਇਹ ਉਸ ਤੁਕ ਨੂੰ ਹੀ ਮਰੋੜ ਰਿਹਾ। ਇਹਦੇ 'ਚ ਜੇ ਬੰਦਾ ਨਾ ਇਹਨੂੰ ਕਿਹਾ ਜਾ ਮਾਫੀ ਮੰਗ ਉੱਥੇ ਅਕਾਲ ਤਖਤ ਤੇ ਖੜ ਕੇ ਸਿੱਖ ਕੌਮ ਕੋਲੋਂ ਅਤੇ ਲੋਕਾਂ ਦੇ ਕੋਲੋਂ। ਔਰ ਦੂਜਾ, ਮੈਨੂੰ ਬਹੁਤ ਸ਼ਿਕਾਇਤ ਮਿਲੀ ਕਿ ਇਹ ਬਹੁਤ ਵੱਡੇ ਪੱਧਰ ਦਾ ਨਸ਼ੇੜੀ ਆ। ਇਹਨੂੰ ਕਿਹਾ ਦੂਜਿਆਂ ਤੇ ਗੱਲ ਕਰਨ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਾ ਕੇ 48 ਆਵਰਸ ਵਿੱਚ ਆਪਣਾ ਸਰਟੀਫਿਕੇਟ ਜਿਹੜਾ ਪਬਲਿਕ ਡੋਮੇਨ 'ਚ ਲੈ ਕੇ ਆ। ਖਹਿਰਾ ਸਾਹਿਬ ਇੱਕ ਗੱਲ ਹੋਰ, ਏਜੀ ਜਿਹੜਾ ਕਿ ਬਦਲ ਦਿੱਤਾ ਗਿਆ, ਇਤਿਹਾਸ ਦੀ ਗੱਲ ਕਰਦੇ ਹਾਂ, ਇਨਸਾਫ ਆ ਜਿਹੜਾ ਲੱਗਿਆ ਹੀ ਇਹਨਾਂ ਦਾ ਏਜੀ ਹੈ। ਜਿਹੜਾ ਵਿਨੋਦ ਘਈ ਡੇਰਾ ਸੱਚਾ ਸੌਦ ਦਾ ਏਜੀ ਦਾ ਐਡਵੋਕੇਟ ਸੀ, ਅਕਸਰ ਕੁਝ ਕਰੋੜ ਰੁਪਏ ਫੀਸ ਲਈ ਹੋਣੀ। ਏਡਾ ਵੱਡਾ ਬੰਦਾ, ਮਤਲਬ ਏਡੀ ਵੱਡੀ ਸੰਸਥਾ ਤੇ ਏਡਾ ਵੱਡਾ ਮੁਕੱਦਮਾ, ਜਿਹੜਾ ਬੰਦਾ ਕਰੋੜਾਂ ਰੁਪਏ ਡੇਰਾ ਸੱਚਾ ਸੌਦ ਦੇ ਸਾਥ ਤੋਂ ਲੈ ਗਿਆ, ਉਹ ਸਿੱਖਾਂ ਨੂੰ ਕੀ ਇਨਸਾਫ ਦੇਊਗਾ? ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ, ਇਹਨਾਂ ਨੂੰ ਕੋਈ ਏਜੀ ਸਿੱਖ ਨਹੀਂ ਲੱਭਿਆ। ਉੱਥੇ ਮੇਰੇ ਖਿਆਲ 50,000 ਵਕੀਲ ਆ ਪੰਜਾਬ ਦੇ ਵਿੱਚ ਸਿੱਖ, ਇਹਨਾਂ ਨੂੰ ਕੋਈ ਸਿੱਖ ਡੀਜੀਪੀ ਨਹੀਂ ਲੱਭਿਆ, ਇਹਨਾਂ ਨੂੰ ਕੋਈ ਸਿੱਖ ਚੀਫ ਸੈਕਟਰੀ ਨਹੀਂ ਲੱਭਿਆ। ਇਹ ਸਾਰਾ ਬੋਕਰ ਪਾਰਟੀ ਜਿਹੜੀ ਦਿੱਲੀੋਂ ਚੱਲਦੀ ਆ, ਐਂਡ ਦੇ ਆਰ ਬੇਸਿਕਲੀ ਐਂਟੀ ਪੰਜਾਬ ਐਂਡ ਦੇ ਆਰ ਬੇਸਿਕਲੀ ਐਂਟੀ ਸਿੱਖ। ਵਿਜੇ ਸਿੰਘਲਾ ਦੇ ਉੱਪਰ ਵੀ ਕਾਫੀ ਸਵਾਲ ਨੇ। ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ, ਉਹ ਅੱਜ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਜਾ ਕੇ। ਕਿਸੇ ਟਾਈਮ ਇਹਨਾਂ ਨੇ ਇੱਕ ਜਿਮਣੀ ਚੋਣ ਜਦੋਂ ਹੁੰਦੀ ਆ ਸੰਗਰੂਰ ਦੀ, ਤਾਂ ਉਹਨਾਂ ਨੂੰ ਐਵੇਂ ਬਲੀ ਦਾ ਬੱਕਰਾ ਬਣਾਇਆ ਸੀਗਾ ਜੀ, ਉਹਨੂੰ ਕੁਛ ਨਹੀਂਗਾ। ਇਹਨਾਂ ਨੇ ਉਦੋਂ ਦਿਖਾਉਣਾ ਸੀ ਲੋਕਾਂ ਨੂੰ ਕਿ ਅਸੀਂ ਬੜੇ ਇਮਾਨਦਾਰ ਬੰਦੇ ਆ, ਉਹਨੂੰ ਬਲੀ ਦਾ ਬੱਕਰਾ। ਉਹਦੇ ਖਿਲਾਫ ਮੈਂ ਕਿਹਾ ਆਡੀਓ ਤੇਰੇ ਕੋਲ ਕੋਈ ਭਗਵੰਤ ਸਿੰਘ ਮਾਨ ਹੈਗੀ ਪੇਸ਼ ਕਰੋ, ਅੱਜ ਤਾਈਂ ਆਈ ਨਹੀਂ ਗੀ। ਸਿਰਫ ਉਹਨੂੰ ਵਰਤਿਆ ਗਿਆ ਵਾ। ਔਰ ਹੁਣ ਡੁਪਲੀਕੇਟ, ਹੁਣ ਦੁਬਾਰਾ ਇਹਨਾਂ ਦੀ ਡੁਪਲੀਕੇਸੀ ਫਿਰ ਨਜ਼ਰ ਆ ਰਹੀ। ਇੱਕ ਪਾਸੇ ਕਹਿੰਦੇ ਉਹ ਕਰਪਟ ਆ, ਦੂਜੇ ਪਾਸੇ ਉਹ ਪਾਰਟੀ ਦੀਆਂ ਮੀਟਿੰਗਾਂ ਚਲਾ ਰਿਹਾ ਵਾ। ਜਾਂ ਤਾਂ ਉਹਨੂੰ ਕਰਪਟ ਗਿਣ ਕੇ ਪਾਰਟੀ 'ਚੋਂ ਬਾਹਰ ਕੱਢੋ, ਜਾਂ ਫਿਰ ਮੰਨ ਲਓ ਕਿ ਅਸੀਂ ਉਹਨੂੰ ਉਦਾਂ ਹੀ ਵਰਤਿਆ ਸੀਗਾ, ਅਸੀਂ ਬਲੀ ਦਾ ਬੱਕਰਾ ਬਣਾਇਆ ਸੀਗਾ, ਇਹ ਅਸਲ ਵਿੱਚ ਕਰਪਟ ਹੈ ਨਹੀਂਗਾ। ਸੀਚੇਵਾਲ ਵਾਲੀ ਜਿਹੜੀ ਗੱਲ ਸਾਹਮਣੇ ਆਉਂਦੀ ਆ, ਸੀਚੇਵਾਲ ਦੇ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰਿਆ, ਤਾਂ ਅੱਜ ਜਿਹੜੀ ਖਹਿਰਾ ਸਾਹਿਬ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਕਰੀ ਆ, ਏਜੀ ਨੂੰ ਲੈ ਕੇ ਗੱਲਬਾਤ ਹੋਈ ਆ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਉਹਨਾਂ ਨੂੰ ਖਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਰੀ ਜਾ ਰਹੀ ਆ।